ਪੰਜਾਬੀ ਰੇਡੀਓ ਦੇ ਵਾਸਤੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਦਾ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜ਼ੇ ਤੋਂ। ਉਹਨਾਂ ਦਾ ਫੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਬਹਾਦਰ ਸਿੰਘ ਗਿੱਲ ਫਾਵਲਰ, ਸੁੱਚਾ ਸਿੰਘ ਜੀ ਫ੍ਰਿਜ਼ਨੋ ਤੋਂ, ਸਰਬਜੀਤ ਸਿੰਘ ਚੋਕਰ ਟਰਲਿਕ, ਸੁਰਿੰਦਰ ਸਿੰਘ ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ ਤੋਂ, ਜੱਸੀ ਗਿੱਲ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਜੋ ਟਰੱਕ ਵਾਸ਼ ਵੀ ਕਰਦੇ ਨੇ ਟਲੈਰੀ ਤੋਂ। ਉਹਨਾਂ ਦਾ ਫੋਨ ਨੰਬਰ 5596851260। ਇਹਨਾਂ ਤੋਂ ਟਰੱਕ ਅਤੇ ਟ੍ਰੇਲਰ ਦੀ ਰਿਪੇਅਰ ਕਰਾ ਸਕਦੇ ਹੋ, ਟਰੱਕ ਵਾਸ਼ ਕਰ ਸਕਦੇ ਹੋ। ਹੋਰ ਇਨਫੋਰਮੇਸ਼ਨ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਬੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਤੇ ਪਹਿਲਾਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਜੀ। ਸਰਕਾਰ ਤੇ ਬੁਰੇ ਦਿਨ ਆਉਣ ਵਾਲੇ ਆ, ਬੜੀਆਂ ਮੁਸੀਬਤਾਂ ਟੁੱਟਣ ਵਾਲੀਆਂ ਆਉਣ ਵਾਲੇ ਮਹੀਨਿਆਂ 'ਚ। ਬਿਲਕੁਲ ਜੀ, ਐਕਚੁਅਲੀ ਜੋ ਹਾਲਾਤ ਖਜ਼ਾਨੇ ਦੇ ਹੈਗੇ ਨੇ ਉਹ ਕਿਸੇ ਤੋਂ ਲੁਕੇ ਛਿਪੇ ਨਹੀਂ। ਜਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਅੱਜ ਦਾ ਦਿਹਾੜਾ ਲੰਘਿਆ ਤੇ ਕੱਲ ਦਾ ਫੇਰ ਆ ਗਿਆ, ਕੋਈ ਇਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਚੱਲ ਰਹੀ ਸਰਕਾਰ ਦੇ ਵਾਸਤੇ ਆਉਂਦੇ ਜਿਹੜੇ ਮਹੀਨੇ ਨੇ ਇਹਦੇ ਬਹੁਤ ਮੁਸ਼ਕਲ ਵਾਲੇ ਜਿਹੜੇ ਉਹ ਹੋਣਗੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜੇ ਅਗਲੇ 3 ਦਿਨਾਂ ਦੇ ਵਿੱਚ ਖਜ਼ਾਨੇ 'ਚ ਜਾਂ ਪੁਲਿਸ ਨੂੰ ਜਿਹੜਾ ਪੈਸਾ ਮਿਲਦਾ ਪੈਟਰੋਲ ਡੀਜ਼ਲ ਦੇ ਵਾਸਤੇ ਉਹ ਨਹੀਂ ਮਿਲਦਾ ਤਾਂ ਪੁਲਿਸ ਡਰਾਈ ਹੋ ਸਕਦੀ ਹੈ ਜੀ। ਇੰਨੇ ਮੰਦੇ ਹਾਲ ਨੇ ਜੀ। 3 ਮਹੀਨਿਆਂ ਦੇ ਦੌਰਾਨ ਸਰਕਾਰੀ ਖਰਚੇ ਤੇ ਕਰਜ਼ੇ ਦੀਆਂ ਜਿਹੜੀਆਂ ਜੀ ਉਹ ਪੰਡਾਂ ਏਡੀਆਂ ਭਾਰੀਆਂ ਹੋ ਗਈਆਂ ਨੇ ਕਿ ਔਖਾ ਹੋ ਜਾਣਾ ਵੀ ਇਹ ਚੁਕਾਇਆ ਕਿੱਥੋਂ ਜਾਊਗਾ ਜੀ। ਜਨਵਰੀ ਮਹੀਨੇ ਦੀ ਤਨਖਾਹ ਜਿਹੜੀ ਕਿ 1 ਫਰਵਰੀ ਨੂੰ ਮਿਲਦੀ ਹੁੰਦੀ ਆ, ਇਸ ਵਾਰੀ ਮਿਲਣ ਦੇ ਕੋਈ ਚਾਂਸਸ ਨਹੀਂ ਹੈਗੇ। ਫਰਵਰੀ ਦੀਆਂ ਤਨਖਾਹਾਂ ਜਿਹੜੀਆਂ ਨੇ ਉਹ ਅਪ੍ਰੈਲ ਤੱਕ ਜਾਣ ਦੇ ਜਿਹੜੇ ਜੀ ਉਹ ਕਿਹਾ ਜਾ ਰਿਹਾ ਜੀ ਕਿ ਕਿਆ ਸਰਾਈਆਂ ਨੇ। ਜਨਵਰੀ, ਫਰਵਰੀ ਤੇ ਮਾਰਚ ਮਹੀਨੇ ਦੇ ਦੌਰਾਨ ਕਰਜ਼ੇ ਦੀਆਂ ਦੇਣਦਾਰੀਆਂ ਜਿਹੜੀਆਂ ਜੀ ਉਹ 6400 ਕਰੋੜ ਰੁਪਈਏ ਦੀਆਂ ਖੜੀਆਂ ਨੇ, ਜਦੋਂ ਕਿ ਕਰਜ਼ਾ ਸਿਰਫ 2700 ਕਰੋੜ ਰੁਪਈਏ ਹੀ ਚੁੱਕਿਆ ਜਾ ਸਕਦਾ ਜੀ। ਜਿਹੜੀ ਵਿੱਤੀ ਤੰਗੀ ਦੇ ਚੱਲਦਿਆਂ ਖਜ਼ਾਨਿਆਂ ਦੇ ਬਿੱਲ ਰੁਕੇ ਪਏ ਨੇ। ਸਰਕਾਰ ਨੇ 6200 ਕਰੋੜ ਰੁਪਈਏ ਜਿਹੜੇ ਜੀ ਉਹ ਦੇਣੇ ਆ। ਇਹਦੇ 'ਚ ਬੁਢਾਪਾ ਪੈਨਸ਼ਨਾਂ, ਜਿਹੜੇ ਰਿਟਾਇਰਡ ਹੁੰਦੇ ਨੇ ਜੀ ਉਹਨਾਂ ਦੇ ਜਿਹੜੇ ਫੰਡਸ, GPF, ਬਿਜਲੀ ਸਬਸਿਡੀ, ਹੋਰ ਅਦਾਇਗੀਆਂ ਜਿਹੜੀਆਂ ਜੀ ਉਹ ਸ਼ਾਮਲ ਨੇ। ਸਰਕਾਰ ਲਈ ਵੱਡੀ ਖਤਰੇ ਦੀ ਘੰਟੀ ਜਿਹੜੀ ਹੈ ਜੀ ਉਹ ਵੱਜੀ ਹੋਈ ਆ। ਖਰਚੇ ਪੂਰੇ ਨਹੀਂ ਹੋ ਰਹੇ। ਵਿਕਾਸ ਕਾਰਜਾਂ ਦੇ ਵਾਸਤੇ ਖਜ਼ਾਨਾ ਮੁਕੰਮਲ ਬੰਦ ਕਰ ਦਿੱਤਾ ਗਿਆ ਜੀ। ਹਾਲਾਤ ਇਸ ਲੈਵਲ ਤੱਕ ਨਿੱਘਰ ਗਏ ਹੋਏ ਆ ਜੀ ਕਿ ਪਿਛਲੇ ਕਈ ਮਹੀਨਿਆਂ ਤੋਂ ਜਿਹੜੀਆਂ ਜ਼ਰੂਰੀ ਅਦਾਇਗੀਆਂ ਨੇ ਉਹ ਵੀ ਨਹੀਂ ਕੀਤੀਆਂ ਜਾ ਰਹੀਆਂ ਜੀ। ਕੇਂਦਰੀ ਯੋਜਨਾਵਾਂ ਦਾ 600 ਕਰੋੜ ਰੁਪਈਆ ਖਜ਼ਾਨੇ ਦੇ ਵਿੱਚ ਅਟਕਿਆ ਪਿਆ। ਵਿੱਤ ਵਿਭਾਗ ਦੇ ਵੱਲੋਂ ਦਸੰਬਰ ਤੱਕ ਤਾਂ ਕਰਜ਼ੇ ਤੇ ਖਰਚ ਨੂੰ ਬਰਾਬਰ ਰੱਖ ਕੇ ਕੰਮ ਚਲਾਇਆ ਗਿਆ ਸੀ, ਪਰ ਨਵਾਂ ਸਾਲ ਚੜ੍ਹਦਿਆਂ ਜਿਹੜੇ ਜੀ ਉਹ ਮੁਸੀਬਤਾਂ ਦੇ ਢੇਰ ਜਿਹੜੇ ਆ ਜੀ ਉਹ ਆਉਣ ਲੱਗੇ ਨੇ। ਇਹਦੇ ਚੋਂ ਕਿਵੇਂ ਜਿਹੜਾ ਜੀ ਉਹ ਨਿਕਲੂਗੀ ਸਰਕਾਰ, ਕੁਛ ਨਹੀਂ ਜਿਹੜਾ ਜੀ ਉਹ ਪਤਾ ਲੱਗ ਰਿਹਾ, ਕਿਉਂਕਿ ਜਿਹੜੀ ਕਰਜ਼ਾ ਚੁੱਕਣ ਦੀ ਸਮਰੱਥਾ ਉਹ 2800 ਕਰੋੜ ਰੁਪਈਆ ਰਹਿ ਗਈ ਹੈ ਤੇ 6400 ਕਰੋੜ ਰੁਪਈਏ ਦੀਆਂ ਦੇਣਦਾਰੀਆਂ ਨੇ ਜੀ। ਜਿਹੜੇ ਜਿਵੇਂ ਕਹਿੰਦੇ ਨੇ ਸਿਆਣੇ ਕਿ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੁੱਲਣੀਆਂ ਪੈਂਦੀਆਂ ਨੇ। ਇੱਥੇ ਹਾਲਾਤ ਇਹ ਬਣਿਆ ਵੀ ਇਹ ਮੂੰਹ ਨਾਲ ਵੀ ਖੁੱਲਣ ਦੇ ਚਾਂਸ ਕੋਈ ਲੱਗਦੇ ਬਣ ਨਹੀਂ ਰਹੇ। ਜੋ ਕੁਛ ਪਿਛਲੀ ਸਰਕਾਰ ਜਿਸ ਕਿਸਮ ਦਾ ਇਹ ਸਾਰਾ ਕੁਛ ਜਿਹੜਾ ਜੀ ਉਹ ਕਰਕੇ ਗਈ ਆ, ਸ਼ਾਇਦ ਹੀ ਇਹਦੇ ਵਿੱਚੋਂ ਜਿਹੜਾ ਜੀ ਉਹ ਪੰਜਾਬ ਮੁੜ ਕੇ ਪੈਰਾਂ ਸਿਰ ਹੋ ਸਕੇ। ਬਹੁਤ ਜ਼ਿਆਦਾ ਸਾਲ ਲੱਗਣਗੇ ਜੀ ਜਿਸ ਤਰ੍ਹਾਂ ਉਹ ਲੁੱਟ ਕੇ ਲੈ ਗਏ ਆ। ਤੇ ਅੱਗੇ ਆਪਾਂ ਪਦਮਾਵਤ ਮੂਵੀ ਦੀ ਜੇ ਗੱਲ ਕਰੀਏ ਤਾਂ ਬੜੀ ਉਹਦੀ ਨੈਗੇਟਿਵ ਐਡਵਰਟਾਈਜ਼ਮੈਂਟ ਹੋ ਗਈ ਹੈ ਜੀ। ਤੇ ਪਰ ਹੁਣ ਸੁਪਰੀਮ ਕੋਰਟ ਨੇ ਉਸ ਨੂੰ ਹਰੀ ਝੰਡੀ ਦੇ ਦਿੱਤੀ ਆ। ਪਰ ਇਸ ਦੀ ਬਿਪਤਾ ਸਰਕਾਰ ਨੂੰ ਆ ਕਿ ਜਿੱਥੇ ਜਿੱਥੇ ਸਰਕਾਰ ਆ ਜੀ BJP ਦੀ, ਉੱਥੇ ਉੱਥੇ ਗੜਬੜ ਹੋਣ ਦੇ ਚਾਂਸ। ਐਕਚੁਅਲੀ ਜੀ ਜਿਹੜੀਆਂ ਤੁਸੀਂ ਇਹ ਕਹਿ ਲਓ ਕਿ ਵੋਟ ਬੈਂਕ ਆਪਣੇ ਪੱਕੇ ਕਰਨ ਦੇ ਵਾਸਤੇ BJP ਦੀਆਂ ਜਿੱਥੇ ਜਿੱਥੇ ਸਰਕਾਰਾਂ ਨੇ, ਉਹ ਚਾਹੇ ਹਰਿਆਣਾ ਹੈ, ਚਾਹੇ ਰਾਜਸਥਾਨ ਹੈ, ਮੱਧ ਪ੍ਰਦੇਸ਼ ਹੈ, ਹਿਮਾਚਲ ਪ੍ਰਦੇਸ਼ ਹੈ ਜੀ, ਇੱਥੇ ਇਹਨਾਂ ਨੇ ਇਹ ਕੀ ਕੀਤਾ ਜੀ, ਚਾਹੇ ਬੇਸ਼ੱਕ ਜਿਹੜੀ ਇੱਕ ਕਮੇਟੀ ਆ ਪਾਰਲੀਮੈਂਟ ਦੀ ਉਹਨੇ ਪਾਸ ਕਰ ਦਿੱਤੀ। ਉਦੋਂ ਬਾਅਦ ਜਿਹੜਾ ਸਰਟੀਫਿਕੇਟ ਦੇ ਵਾਸਤੇ ਜਾਂਦੀ ਆ, ਉੱਥੋਂ ਸਰਟੀਫਿਕੇਟ ਇਹਨੂੰ ਮਿਲ ਗਿਆ। ਉਦੋਂ ਬਾਅਦ ਇਹਨਾਂ ਨੇ ਜਿਹੜਾ ਜੀ ਸਿਰਫ ਰਾਜਨੀਤੀ ਦੇ ਕਰਕੇ ਆਪਣੀਆਂ ਕੈਬਨਿਟ ਦੀਆਂ ਜਿਹੜੀਆਂ ਮੀਟਿੰਗਾਂ ਸੀਗੀਆਂ ਉਹਦੇ ਵਿੱਚ ਇਹ ਪਾਸ ਕਰਤਾ ਕਿ ਅਸੀਂ ਪਦਮਾਵਤ ਜਿਹੜੀ ਆ ਜੀ ਉਹ ਰਿਲੀਜ਼ ਨਹੀਂ ਹੋਣ ਦਿੰਦੇ।
ਜਿਹੜੀ ਬਿਆਨਬਾਜ਼ੀ ਇਹ ਸਾਰੀ ਆਈ ਸੀ ਤੇ ਨਿਰਮਾਤਾ ਜਿਹੜੇ ਦੀ ਉਹ ਚਲੇ ਗਏ ਸੁਪਰੀਮ ਕੋਰਟ 'ਚ। ਸੁਪਰੀਮ ਕੋਰਟ ਦਾ ਬੜਾ ਸਖਤ ਫੈਸਲਾ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਆਇਆ। ਉਹਨਾਂ ਨੇ ਇਹ ਗੱਲ ਜਿਹੜੀ ਇਹਦੀ ਕੱਢੀ ਆ ਕਿ ਜਿਹੜੇ ਸੂਬੇ ਕਹਿੰਦੇ ਆ ਕਿ ਸਾਡੀ ਲਾਅ ਐਂਡ ਆਰਡਰ ਦੀ ਸਥਿਤੀ ਆ, ਉਹ ਕਹਿੰਦੇ ਸੂਬਿਆਂ ਦੀ ਜ਼ਿੰਮੇਵਾਰੀ ਆ ਕਿ ਅਮਨ ਕਾਨੂੰਨ ਜਿਹੜਾ ਜੀ ਉਹ ਬਹਾਲ ਰੱਖਣ। ਔਰ ਇਹ ਕਿਹਾ ਗਿਆ ਜੀ ਕਿ ਇੰਜ ਜਦੋਂ ਫਿਲਮ ਦੇ ਪ੍ਰਦਰਸ਼ਨ ਦੇ ਉੱਤੇ ਰੋਕ ਲਾਈ ਜਾਂਦੀ ਹੈ ਤੇ ਸੰਵਿਧਾਨਕ ਜ਼ਮੀਰ ਨੂੰ ਜਿਹੜਾ ਜੀ ਉਹ ਝਟਕਾ ਲੱਗਦਾ। ਇਹ ਬੈਂਚ ਦੇ ਜਸਟਿਸ ਜਿਹੜੇ ਨੇ ਉਹਨੇ ਇਹ ਗੱਲ ਲਿਖੀ ਹੈ ਇਹਦੇ ਵਿੱਚ ਹੀ, ਔਰ ਇਹ ਗੱਲ ਆਖੀ ਹੈ ਕਿ ਇਹ ਸੂਬਿਆਂ ਦੀ ਜ਼ਿੰਮੇਵਾਰੀ ਆ ਕਿ ਜਿੱਥੇ ਜਿੱਥੇ ਕਾਨੂੰਨ ਲੱਗਦਾ ਉਹਨਾਂ ਨੂੰ ਟੁੱਟਣ ਦੇ ਅਸਾਰ ਨੇ, ਉਹ ਉੱਥੇ ਕਾਨੂੰਨ ਨੂੰ ਪਾਲਣਾ ਕਰਨ ਦੇ ਵਾਸਤੇ ਜਿਹੜਾ ਜੀ ਉਹ ਜ਼ਰੂਰੀ ਕਰਾਰ ਦੇਣ। ਕਿਉਂਕਿ ਸੁਪਰੀਮ ਕੋਰਟ ਨੇ ਇਹ ਕਹਿਤਾ ਕਿ ਫਿਲਮ ਪੂਰੇ ਮੁਲਕ ਦੇ ਵਿੱਚ ਰਿਲੀਜ਼ ਹੋਊਗੀ, ਇਹਦੇ ਉੱਤੇ ਕਿਸੇ ਕਿਸਮ ਦੀ ਕੋਈ ਪਾਬੰਦੀ ਜਿਹੜੀ ਆ ਜੀ ਉਹ ਨਹੀਂ ਹੋਊਗੀ। ਸੂਬਿਆਂ ਨੇ ਜਿਹੜੇ ਮਤੇ ਪਾਸ ਕੀਤੇ ਸੀ ਉਹਨਾਂ ਦੇ ਉੱਤੇ ਸਟੇ ਲਾ ਦਿੱਤਾ ਗਿਆ ਜੀ। ਹੁਣ ਇਹ ਬੜੀ ਮੁਸ਼ਕਲ ਜਿਹੜੀ ਹੈ ਜੀ ਉਹ ਬਣ ਗਈ ਗੁਜਰਾਤ ਦੇ ਵਾਸਤੇ, ਰਾਜਸਥਾਨ ਦੇ ਵਾਸਤੇ, ਹਰਿਆਣੇ ਦੇ ਵਾਸਤੇ, ਮੱਧ ਪ੍ਰਦੇਸ਼ ਦੇ ਵਾਸਤੇ, ਜਿਨ੍ਹਾਂ ਨੇ ਇਹ ਪਾਬੰਦੀ ਲਾਈ ਸੀਗੀ ਜੀ। ਬੇਸ਼ੱਕ ਜਿਹੜੇ ਇਹ ਨੇਤਾ ਨੇ ਉਹ ਹੁਣ ਕਹੀ ਜਾਂਦੇ ਆ ਅਸੀਂ ਜੀ ਅਜੇ ਜਿਹੜਾ ਫੈਸਲਾ ਆਇਆ ਉਹਦੀ ਘੋਖ ਕਰਾਂਗੇ, ਉਹਨੂੰ ਪੜ੍ਹ ਲਈਏ, ਵੇਖਦੇ ਹਾਂ ਕੋਈ ਵਿਚਲਾ ਰਾਹ ਲੱਭਦਾ ਹੋਇਆ। ਹੈਰਾਨੀ ਦੀ ਗੱਲ ਇਹ ਆ ਕਿ ਕਮੇਟੀ ਦੇ ਵੱਲੋਂ, ਸਟੈਂਡਿੰਗ ਕਮੇਟੀ ਦੇ ਵੱਲੋਂ ਪਾਸ ਕੀਤੇ ਜਾਣ ਤੋਂ ਬਾਅਦ, ਸਰਟੀਫਿਕੇਟ ਦਿੱਤੇ ਜਾਣ ਤੋਂ ਬਾਅਦ, ਸੁਪਰੀਮ ਕੋਰਟ ਦੇ ਵੱਲੋਂ ਹੁਕਮ ਕੀਤੇ ਜਾਣ ਤੋਂ ਬਾਅਦ, ਇਹ ਐਸੇ ਲੋਕ ਨੇ ਜੀ ਜਿਹੜੇ ਸਿਆਸਤ ਭਾਲਦੇ ਨੇ, ਉਹ ਅਜੇ ਵੀ ਕਹਿ ਰਹੇ ਆ ਕਿ ਕੋਈ ਵਿਚਲਾ ਰਸਤਾ ਦੇਖਦੇ ਆ ਜੇ ਇਹਦਾ ਕੋਈ ਜਿਹੜਾ ਜੀ ਉਹ ਲੱਭਦਾ ਹੋਵੇ। ਇਹ ਸਿਵਾਏ ਸਿਆਸਤ ਦੇ ਹੋਰ ਕੁਛ ਵੀ ਨਹੀਂ ਹੈਗਾ ਜੀ। ਇਹ ਵੀ ਭੰਡੀ ਪ੍ਰਚਾਰ ਜਿਹੜਾ ਜੀ ਕੀਤਾ ਜਾ ਰਿਹਾ ਕਿ ਉਹਦੇ ਉੱਤੇ 300 ਕੱਟ ਲੱਗ ਗਿਆ, ਇਹਦੇ ਤੇ ਕੋਈ ਕੱਟ ਨਹੀਂ ਲੱਗਿਆ ਫਿਲਮ ਦੇ ਉੱਤੇ। ਕੁਛ ਸੁਜੈਸ਼ਨ ਨੇ ਜਿਹੜੀਆਂ 4 ਜਾਂ 5 ਨੇ ਜੀ, ਉਹ ਕੀਤੀਆਂ ਗਈਆਂ ਨੇ ਜਾਂ ਇਹਦਾ ਨਾਮ ਬਦਲੀ ਕੀਤਾ ਗਿਆ। ਕੋਈ ਕੱਟ ਇਹਦੇ ਉੱਤੇ ਜਿਹੜਾ ਜੀ ਉਹ ਨਹੀਂ ਹੈਗਾ। ਹੁਣ ਇਹ ਲੋਕਾਂ ਦੇ ਉੱਤੇ ਡਿਪੈਂਡ ਹੈ ਜੀ ਕਿ ਇਹ ਜਿਹੜੇ ਲੋਕ ਰੋਕਣ ਵਾਲੇ ਨੇ ਇਸ ਫਿਲਮ ਨੂੰ, ਉਹਨਾਂ ਨੂੰ ਜਵਾਬ ਕਿਹੋ ਜਿਹਾ ਜਿਹੜਾ ਜੀ ਉਹ ਦਿੰਦੇ ਨੇ ਫਿਲਮ ਦੇ ਦਰਸ਼ਕ ਤੇ ਜੀ। ਬਸ ਇਹ ਅੱਕ ਜਾ ਵੀ ਗਏ ਲੋਕ। ਤੇ ਅੱਗੇ ਆਪਾਂ ਗੁਰਜੀਤ ਰਾਣਾ ਦੇ ਜੇ ਅਸਤੀਫੇ ਦੀ ਗੱਲ ਕਰੀਏ, ਰਾਹੁਲ ਗਾਂਧੀ ਦੇ 2 ਟੁਕ ਜਵਾਬ ਦੇਣ ਕਰਕੇ ਹੀ ਇਹ ਅਸਤੀਫਾ ਪ੍ਰਵਾਨ ਕੀਤਾ ਗਿਆ। ਬਿਲਕੁਲ ਜੀ। ਕਈ ਹਾਲਾਂਕਿ ਤੁਸੀਂ ਇਹ ਕਹਿ ਲਓ ਕਿ ਰਾਣਾ ਗੁਰਜੀਤ ਹੋਰਾਂ ਦਾ ਇੱਥੇ ਜਿਹੜਾ ਬਿਆਨ ਆ ਗਿਆ ਉਹ ਸਵਾਲੀਆ ਜਿੰਨੀ ਆ, ਬਿਆਨ ਘੱਟ ਆ। ਉਹ ਕਹਿੰਦੇ ਜੀ ਮੈਂ ਧੰਨਵਾਦ ਕਰਦਾ ਰਾਹੁਲ ਗਾਂਧੀ ਹੋਰਾਂ ਦਾ ਕਿ ਉਹਨਾਂ ਨੇ ਮੇਰਾ ਅਸਤੀਫਾ ਜਿਹੜਾ ਜੀ ਉਹ ਸਵੀਕਾਰ ਕਰ ਲਿਆ। ਇਹ ਕਿਹਾ ਗਿਆ ਜੀ ਕਿ 1.5 ਘੰਟਾ ਮੀਟਿੰਗ ਸੀਗੀ ਔਰ ਪਹਿਲੇ ਮਿੰਟ ਦੇ ਵਿੱਚ ਜਿਹੜੀ ਜੀ ਗੱਲ ਸ਼ੁਰੂ ਹੋਈ, ਉਹ ਕਹਿੰਦੇ ਜੀ ਕਿ ਲੇਟ ਰਾਣਾ ਲੀਵ। ਉਹਨਾਂ ਨੇ ਇਹ ਜਿਹੜਾ ਜੀ 2 ਟੁਕ ਗੱਲ ਕਹੀ। ਇਹ ਕਿਹਾ ਕਿ ਤੁਰੰਤ ਇਹਦਾ ਐਲਾਨ ਮੁੱਖ ਮੰਤਰੀ ਜਿਹੜਾ ਜੀ ਉਹ ਕਰਨ, ਫਿਰ ਅਗਲੀ ਗੱਲ ਜਿਹੜੀ ਹੈ ਜੀ ਬਾਅਦ ਦੇ ਵਿੱਚ ਜਿਹੜਾ ਉਹ ਕਰਾਂਗੇ। ਬਾਕੀ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਜੀ ਉਹ ਪਾਸੇ ਰਹਿ ਗਈਆਂ। ਇਹ ਕਿਹਾ ਕਿ ਉਹਨਾਂ ਨੇ ਇਹ ਕਿਹਾ ਕਿ ਇਹ ਬਹੁਤ ਲੇਟ ਹੈ, ਇਹ ਅਸਤੀਫਾ ਪਹਿਲਾਂ ਜਿਹੜਾ ਜੀ ਉਹ ਲਿਆ ਜਾਣਾ ਚਾਹੀਦਾ ਸੀਗਾ। ਰਾਹੁਲ ਗਾਂਧੀ ਹੋਰਾਂ ਨੇ ਕਿਹਾ ਕਿ ਜਿਹੜੀ ਕਾਂਗਰਸ ਹੈ ਉਹ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਲੜਨ ਵਾਲੀ ਹੈ ਤੇ ਉਹਨੂੰ ਭ੍ਰਿਸ਼ਟ ਲੋਕਾਂ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ। ਇਹ ਗੱਲ ਉਹਨਾਂ ਨੇ ਜਿਹੜੀ ਬੜੀ ਕਲੀਅਰ ਕੀਤੀ ਕਿ ਇਸ ਮੁੱਦੇ ਦੇ ਉੱਤੇ ਕੋਈ ਸਮਝੌਤਾ ਜਿਹੜਾ ਉਹ ਨਹੀਂ ਕੀਤਾ ਜਾਊਗਾ। ਔਰ ਉਹਨਾਂ ਨੇ ਕਿਹਾ ਕਿ ਜੇ ਭਾਜਪਾ ਦੇ ਖਿਲਾਫ ਉਹਨਾਂ ਨੇ ਲੜਨਾ ਤਾਂ ਉਹਨਾਂ ਨੂੰ ਇਹੋ ਜਿਹੇ ਬੰਦਿਆਂ ਨੂੰ ਜਿਹੜਾ ਜੀ ਉਹ ਸਾਈਡ ਲਾਈਨ ਕਰਨਾ ਪਊਗਾ। ਹੁਣ ਜਿਹੜੇ ਇਹ ਵੀ ਕਿਹਾ ਗਿਆ ਜੀ ਕਿ ਜਿਹੜੀ ਕੰਡੀਸ਼ਨ ਆ ਉਹ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਹੀ ਲਾਈ ਸੀ ਪਿਛਲੇ ਲੰਮੇ ਸਮੇਂ ਤੋਂ। ਇਹ ਜਿਹੜੀਆਂ ਗੱਲਾਂ ਹੁਣ ਸਾਹਮਣੇ ਆ ਰਹੀਆਂ ਨੇ ਕਿ ਅਸਲ ਦੇ ਵਿੱਚ ਜਿਹੜਾ ਵਾਧਾ ਨਹੀਂ ਸੀ ਹੋ ਰਿਹਾ ਮੰਤਰੀ ਮੰਡਲ ਦੇ ਵਿੱਚ, ਉਹਦੇ 'ਚ ਕੰਡੀਸ਼ਨ ਸੀਗੀ ਲੱਗੀ ਹੋਈ ਕਿ ਜਿੰਨੀ ਦੇਰ ਤੱਕ ਰਾਣਾ ਗੁਰਜੀਤ ਹੋਰਾਂ ਨੂੰ ਪਾਸੇ ਨਹੀਂ ਕਰਦੇ ਉਨੀ ਦੇਰ ਤੱਕ ਮੰਤਰੀ ਮੰਡਲ ਦੇ ਵਿੱਚ ਵਾਧਾ ਨਹੀਂ ਹੋਊਗਾ। ਹੁਣ ਇਹ ਕਿਹਾ ਗਿਆ ਕਿ ਮੰਤਰੀ ਮੰਡਲ 'ਚ ਵਾਧਾ ਛੇਤੀ ਹੋਊਗਾ, ਕਦੋਂ ਇਹ ਨਹੀਂ ਪਤਾ ਅਜੇ। ਲੁਧਿਆਣੇ ਦੀ ਜਿਹੜੀ ਨਿਗਮ ਚੋਣ ਹੈ ਉਹਦੇ ਤੋਂ ਬਾਅਦ ਸੰਭਾਵੀ ਰੂਪ ਦੇ ਵਿੱਚ ਫਰਵਰੀ ਦੇ ਵਿੱਚ ਜਿਹੜਾ ਜੀ ਉਹ ਵਾਧਾ ਹੋ ਸਕਦਾ ਹੈ। ਇਹ ਵਾਧਾ ਹੋ ਕੇ ਜਿਹੜਾ ਜੀ ਕਿੰਨਾ ਕੁ ਬੋਝ ਪਊਗਾ, ਆਪਾਂ ਪਹਿਲੀ ਜਿਹੜੀ ਗੱਲ ਦੱਸ ਕੇ ਹਟੇ ਹਾਂ ਕਿ ਕਿਹੋ ਜਿਹੇ ਹਾਲਾਤ ਜਿਹੜੇ ਆ ਜੀ ਉਹ ਬਣੇ ਹੋਏ ਆ। ਜਿਹੜਾ ਰਾਣਾ ਗੁਰਜੀਤ ਹੋਰਾਂ ਦੇ ਕੋਲੇ ਮਹਿਕਮੇ ਸੀਗੇ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੇ ਕੋਲੇ ਜਿਹੜਾ ਜੀ ਅਜੇ ਰੱਖ ਲਿਆ ਤਾਂ ਕਿ ਕਿਸੇ ਕਿਸਮ ਦੀ ਕੋਈ ਕੰਟਰੋਵਰਸੀ ਹੋਰ ਜਿਹੜੀ ਆ ਉਹ ਪੈਦਾ ਨਾ ਹੋਵੇ। ਆਮ ਆਦਮੀ ਪਾਰਟੀ ਨੇ ਇਸ ਅਸਤੀਫੇ ਦਾ ਸਵਾਗਤ ਜਿਹੜਾ ਜੀ ਉਹ ਕੀਤਾ ਔਰ ਇਹ ਆਖਿਆ ਕਿ ਦੇਰ ਦੇ ਨਾਲ ਚੁੱਕਿਆ ਗਿਆ ਇਹ ਸਹੀ ਸਟੈਪ ਹੈ। ਉਧਰ ਦੁਆਬੇ ਦੇ ਵਿੱਚੋਂ ਇੱਕੋ ਇੱਕ ਜਿਹੜੇ ਜੀ ਮੰਤਰੀ ਸਨ ਰਾਣਾ ਗੁਰਜੀਤ ਹੋਰੀ, ਉਹਨਾਂ ਦੇ ਜਾਣ ਕਰਕੇ ਹੁਣ ਦੁਆਬੇ ਦੇ ਵਿੱਚੋਂ ਕੋਈ ਜਿਹੜਾ ਜੀ ਮੰਤਰੀ ਹਾਲ ਦੀ ਘੜੀ ਨਹੀਂ ਰਹਿ ਗਿਆ ਪੰਜਾਬ ਕੈਬਨਿਟ ਦੇ ਵਿੱਚ। ਮੰਤਰੀ ਬਣਨ ਦੇ ਵਾਸਤੇ ਜਿਹੜੀ ਆ ਜੀ ਉਹ ਦੌੜ ਸ਼ੁਰੂ ਹੋ ਗਈ ਹੋਈ ਆ। ਦੇਖਦੇ ਆ ਕਿਹਦਾ ਜਿਹੜਾ ਜੀ ਨੰਬਰ ਲੱਗਦਾ। ਔਰ ਪਹਿਲੀ ਤਾਂ ਗੱਲ ਇਹ ਆ ਕਿ ਕਦੋਂ ਜਾ ਕੇ ਜਿਹੜਾ ਜੀ ਇਹ ਮੰਤਰੀ ਮੰਡਲ ਦੇ ਵਿੱਚ ਵਾਧਾ ਹੁੰਦਾ ਹੈ।
ਜੀ ਜੀ ਬਿਲਕੁਲ ਦੇਖਣ ਵਾਲੀ ਗੱਲ ਹੋਊਗੀ, ਪਰ ਪੈਰ ਉਹ ਫੂਕ ਫੂਕ ਕੇ ਰੱਖਣਗੇ। ਅੱਗੇ ਆਪਾਂ ਸੁਖਪਾਲ ਖਹਿਰਾ ਦੀ ਗੱਲ ਕਰਦੇ ਹਾਂ, ਤੇ ਉਸਨੇ PPSC ਮੈਂਬਰਾਂ ਦੇ ਨਾਮਾਂ ਤੇ ਜਿਹੜੀ ਫਾਈਲ ਸੀਗੀ ਉਸ ਤੇ ਸਾਈਨ ਨਹੀਂ ਕੀਤੇ। ਜੀ ਐਕਚੁਅਲੀ ਇਹ ਜਿਹੜਾ ਪੰਜਾਬ ਲੋਕ ਸੇਵਾ ਕਮਿਸ਼ਨ ਹੈ, ਇਹਦੇ ਵਾਸਤੇ ਨਾਮਜ਼ਦ ਕੀਤੇ 6 ਮੈਂਬਰਾਂ ਤੇ ਪੰਜਾਬ ਰਾਜ ਸੂਚਨਾ ਕਮਿਸ਼ਨ ਲਈ ਨਾਮਜ਼ਦ 2 ਮੈਂਬਰਾਂ ਦੀ ਫਾਈਲ ਦੇ ਉੱਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਸਾਈਨ ਕਰਨ ਤੋਂ ਨਾਂਹ ਕਰਤੀ ਹੈ ਜੀ। ਉਹਨਾਂ ਨੇ ਨਾਮਜ਼ਦਗੀਆਂ ਵਾਲੀ ਫਾਈਲ ਸਰਕਾਰ ਨੂੰ ਵਾਪਸ ਮੋੜਤੀ ਆ। ਜਿਹੜੇ ਸੁਖਪਾਲ ਸਿੰਘ ਖਹਿਰਾ ਨੇ ਜੀ, ਉਹਨਾਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ PPSC ਤੇ RTI ਕਮਿਸ਼ਨ ਵਾਸਤੇ 6 ਤੇ 2 ਮੈਂਬਰਾਂ ਦੀਆਂ ਨਾਮਜ਼ਦਗੀਆਂ ਰਜਵਾੜਾਸ਼ਾਹੀ ਢੰਗ ਦੇ ਨਾਲ ਕਰਨੀਆਂ ਚਾਹੁੰਦੇ ਨੇ। ਉਹਨਾਂ ਕਿਹਾ ਕਿ ਕਿਸੇ ਤਰ੍ਹਾਂ ਦੀ ਮੈਰਿਟ ਨੂੰ ਕੋਈ ਤਰਜੀਹ ਨਹੀਂ ਦਿੱਤੀ ਗਈ, ਜਿਹਦੇ ਕਰਕੇ ਸੰਵਿਧਾਨਕ ਸੰਕਟ ਪੈਦਾ ਹੋਣ ਦੀ ਸੰਭਾਵਨਾ ਹੈ, ਕਿਉਂਕਿ ਇਹਨਾਂ ਕਮਿਸ਼ਨਾਂ ਦੀਆਂ ਅਸਾਮੀਆਂ ਸੰਵਿਧਾਨਕ ਮੰਨੀਆਂ ਜਾਂਦੀਆਂ ਨੇ। ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਹੋਰਾਂ ਦਾ ਫੋਨ ਆਇਆ ਸੀਗਾ ਤੇ ਉਹਨਾਂ ਨੇ PPSC ਲਈ 6 ਤੇ RTI ਕਮਿਸ਼ਨ ਲਈ 2 ਮੈਂਬਰਾਂ ਦੀਆਂ ਨਾਮਜ਼ਦਗੀਆਂ ਕਰਨ ਦੇ ਵਾਸਤੇ ਉਹਨਾਂ ਦੀ ਪ੍ਰਵਾਨਗੀ ਮੰਗੀ ਸੀਗੀ। ਉਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਪਰਸੋਨਲ ਵਿਭਾਗ ਦੇ ਵਿਸ਼ੇਸ਼ ਸਕੱਤਰ ਉਹਨਾਂ ਦੇ ਕੋਲੇ ਇਹ ਫਾਈਲ ਲੈ ਕੇ ਆਏ ਸੀਗੇ। ਖਹਿਰਾ ਨੇ ਕਿਹਾ ਜੀ ਕਿ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਮੁੱਖ ਮੰਤਰੀ ਤੇ ਵਿਧਾਨ ਸਭਾ ਦੇ ਸਪੀਕਰ ਨੇ PPSC ਲਈ 6 ਤੇ RTI ਕਮਿਸ਼ਨ ਲਈ 2 ਮੈਂਬਰਾਂ ਦੀਆਂ ਨਾਮਜ਼ਦਗੀਆਂ ਨੂੰ ਮਨਜ਼ੂਰੀ ਦੇ ਦਿੱਤੀ ਆ। ਉਹਦੇ ਉੱਤੇ ਉਹ ਵੀ ਮਨਜ਼ੂਰੀ ਤੇ ਸਾਈਨ ਜਿਹੜੇ ਜੀ ਉਹ ਕਰ ਦੇਣ। ਉਹ ਕਹਿੰਦੇ ਕਿ ਉਹਨਾਂ ਨੇ ਇਹ ਫਾਈਲ ਮੋੜ ਦਿੱਤੀ ਆ। ਇਹ ਕਹਿਤਾ ਕਿ ਉਹ ਰਬੜ ਦੀ ਸਟੈਂਪ ਨਹੀਂ ਔਰ ਸਮੁੱਚੀ ਪ੍ਰਕਿਰਿਆ ਨੂੰ ਘੋਕ ਕੇ ਮੈਂਬਰਾਂ ਦੀਆਂ ਕੀਤੀਆਂ ਨਾਮਜ਼ਦਗੀਆਂ ਲਈ ਆਪਣੀ ਪ੍ਰਵਾਨਗੀ ਜਿਹੜੀ ਹੈ ਜੀ ਉਹ ਦੇਣਗੇ। ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਜੀ ਕਿ ਕਿਹੜੇ ਕਾਇਦੇ ਕਾਨੂੰਨ ਦੇ ਅਨੁਸਾਰ 150 ਐਪਲੀਕੇਸ਼ਨ ਦੇ ਵਿੱਚੋਂ 8 ਮੈਂਬਰਾਂ ਦੀ ਚੋਣ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਵੀ ਉਹਨਾਂ ਨੇ ਪੁੱਛਿਆ ਕਿ ਸਕਰੀਨਿੰਗ ਕਮੇਟੀਆਂ ਦੀ ਭੂਮਿਕਾ ਕੀ ਇਹਦੇ ਵਿੱਚ ਰਹੀ, ਇਹ ਵੀ ਜਿਹੜਾ ਜੀ ਉਹ ਦੱਸਿਆ ਜਾਵੇ। ਮੈਂ ਦੱਸ ਰਹੀ ਕਿ PPSC ਦੇ ਮੈਂਬਰਾਂ ਦੀ ਚੋਣ ਦੇ ਵਾਸਤੇ ਸੰਵਿਧਾਨਕ ਢੰਗ ਦੇ ਨਾਲ ਮੁੱਖ ਮੰਤਰੀ, ਸਪੀਕਰ ਤੇ ਵਿਰੋਧੀ ਧਿਰ ਦੇ ਆਗੂ, RTI ਦੇ ਕਮਿਸ਼ਨ ਦੇ ਮੈਂਬਰਾਂ ਦੀ ਚੋਣ ਮੁੱਖ ਮੰਤਰੀ, ਇੱਕ ਕੈਬਨਿਟ ਮੰਤਰੀ ਤੇ ਵਿਰੋਧੀ ਧਿਰ ਦੇ ਆਗੂ ਦੇ ਉੱਤੇ ਆਧਾਰਿਤ ਕਮੇਟੀਆਂ ਹੀ ਜਿਹੜੀਆਂ ਉਹ ਕਰ ਸਕਦੀਆਂ ਨੇ। ਪਿਛਲੀ ਬਾਦਲ ਸਰਕਾਰ ਦੇ ਵੇਲੇ ਇਹਨਾਂ ਕਮਿਸ਼ਨਾਂ ਦੇ ਮੈਂਬਰਾਂ ਦੀ ਚੋਣ ਲਈ ਸਰਕਾਰ ਨੇ ਮੀਟਿੰਗ ਲਈ ਉਸ ਵੇਲੇ ਦੇ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਨੂੰ 3 ਵਾਰੀ ਸੱਦਿਆ ਸੀ, ਪਰ ਹੁਣ ਕੈਪਟਨ ਸਰਕਾਰ ਨੇ ਇਸ ਸਬੰਧ ਵਿੱਚ ਹੋਈਆਂ ਮੀਟਿੰਗਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਸੱਦਿਆ ਹੀ ਨਹੀਂ। ਇਹਦੇ ਨਾਲ ਜਿਹੜੀ ਇਹਦੀ ਮੁਸ਼ਕਲ ਤਾਂ ਸਰਕਾਰ ਦੇ ਵਾਸਤੇ ਥੋੜੀ ਖੜੀ ਹੋਣ ਦੇ ਆਸਾਰ ਨੇ, ਕਿਉਂਕਿ ਜੇ ਇਹ ਸਾਈਨ ਨਹੀਂ ਹੁੰਦੇ ਤਾਂ ਇਹ ਨਿਯੁਕਤੀਆਂ ਜਿਹੜੀਆਂ ਜੀ ਉਹ ਚਰਚਾ ਦੇ ਵਿੱਚ ਹੋ ਜਾਣਗੀਆਂ ਜੀ। ਜੀ ਜੀ ਬਿਲਕੁਲ, ਕਾਇਦੇ ਕਾਨੂੰਨ ਜੇ ਆਪ ਹੀ ਨਹੀਂ ਇਹ ਫੋਲੋ ਕਰਦੇ ਤਾਂ ਲੋਕਾਂ ਨੇ ਕੀ ਕਰਨੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਲੋਕ ਪੈਨਸ਼ਨਾਂ ਦੇ ਲਈ ਤੜਫਦੇ ਫਿਰਦੇ ਆ, ਮੁਜ਼ਾਹਰੇ ਕਰਦੇ ਆ। ਜੀਂਦੇ ਬੰਦਿਆਂ ਨੂੰ ਤਾਂ ਮਿਲਦੀ ਨਹੀਂ, ਪਰ ਪੰਜਾਬ ਦੇ ਵਿੱਚ ਮ੍ਰਿਤਕ ਔਰਤਾਂ ਨੂੰ ਵੀ ਵਡੇਪਾ ਪੈਨਸ਼ਨ ਮਿਲੀ ਹੋਈ ਆ। ਇਹ ਬਿੜਬੇ ਦੇ ਅਧੀਨ ਪੈਂਦਾ ਜੀ, ਇੱਕ ਪਿੰਡ ਮਹਿਲਾ ਵੱਡਾ ਪਿੰਡ ਹੈ ਇਹ, ਔਰ ਪੰਚਾਇਤ ਦੀ ਮਿਹਰਬਾਨੀ ਕਰਕੇ 4 ਜਿਹੜੀਆਂ ਮਰ ਚੁੱਕੀਆਂ ਔਰਤਾਂ ਨੇ ਉਹਨੂੰ ਬੁਢਾਪਾ ਪੈਨਸ਼ਨ ਮਿਲ ਰਹੀ ਹੈ। ਹੁਣ ਸ਼ਿਕਾਇਤ ਤੋਂ ਪਿੱਛੋਂ ਜਿਹੜਾ ਜੀ ਵਿਕਾਸ ਤੇ ਪੰਚਾਇਤ ਅਫਸਰ ਤੋਂ ਪੰਚਾਇਤੀ ਰਿਕਾਰਡ ਜਿਹੜਾ ਜੀ ਉਹ ਤਲਬ ਕੀਤਾ ਗਿਆ। ਪਿੰਡ ਮਹਿਲਾ ਦੀ ਵਸਨੀਕ ਜਿਹੜੇ ਹਰਬੰਸ ਸਿੰਘ ਨੇ ਡਿਪਟੀ ਕਮਿਸ਼ਨਰ ਦੇ ਕੋਲ ਕੋਈ ਸ਼ਿਕਾਇਤ ਲਾਈ ਸੀਗੀ ਕਿ ਪਿੰਡ ਦੀ ਪੰਚਾਇਤ ਵੱਲੋਂ ਕਈ ਸਾਲ ਪਹਿਲਾਂ ਮਰ ਚੁੱਕੀਆਂ 4 ਔਰਤਾਂ ਨੂੰ ਬੁਢਾਪਾ ਪੈਨਸ਼ਨ ਜਿਹੜੀ ਹੈ ਜੀ ਉਹ ਦਿੱਤੀ ਜਾ ਰਹੀ ਹੈ, ਜਦੋਂ ਕਿ ਇੱਕ ਬੰਦੇ ਨੂੰ 2 ਵੱਖ-ਵੱਖ PLA ਨੰਬਰਾਂ ਦੇ ਉੱਤੇ 2 ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਨੇ। ਸ਼ਾਂਤੀ ਦੇਵੀ ਨੂੰ PLA ਨੰਬਰ ਦੇ ਰਾਹੀਂ ਜਿਹੜੀ ਪੈਨਸ਼ਨ ਦਿੱਤੀ ਜਾ ਰਹੀ ਹੈ, ਜਦੋਂ ਕਿ ਉਹਦੀ ਮੌਤ 12 ਅਗਸਤ 15 ਦੀ ਹੋ ਚੁੱਕੀ ਹੋਈ ਆ। ਇੱਕ ਕੁਸ਼ਲਿਆ ਦੇਵੀ ਹੈ ਜੀ, ਉਹਨੂੰ ਵੀ ਪੈਨਸ਼ਨ ਮਿਲ ਰਹੀ ਆ। 24 ਮਈ 15 ਦੀ ਉਹਦੀ ਡੈਥ ਹੋਈ ਹੋਈ ਆ। ਇੱਕ ਅਮਰਜੀਤ ਕੌਰ ਹੈ ਜੀ, 19 ਜਨਵਰੀ 2016 ਦੀ ਉਹਦੀ ਡੈਥ ਹੋਈ ਹੋਈ ਆ। ਇੱਕ ਸ਼ਾਂਤੀ ਦੇਵੀ ਹੈ ਜੀ, ਜਿਹਨੂੰ ਪੈਨਸ਼ਨ ਮਿਲ ਰਹੀ ਆ। ਅਪ੍ਰੈਲ 15 ਦੇ ਵਿੱਚ ਇਹਦੀ ਵੀ ਜਿਹੜੀ ਹੈ ਜੀ ਉਹ ਡੈਥ ਹੋ ਚੁੱਕੀ ਹੋਈ ਆ। ਸਰਪੰਚ ਸਣੇ ਪੈਨਸ਼ਨਾਂ ਦੀ ਵੰਡ ਕਮੇਟੀ ਜਿਹੜੀ ਬਣੀ ਹੋਈ ਹੈ ਜੀ, ਉਹਨਾਂ ਦੇ ਵੱਲੋਂ ਮ੍ਰਿਤਕ ਔਰਤਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੈਨਸ਼ਨਾਂ ਜਿਹੜੀਆਂ ਦੀ ਉਹ ਦਿੱਤੀਆਂ ਜਾ ਰਹੀਆਂ ਨੇ। ਸ਼ਿਕਾਇਤ ਕਰਨ ਵਾਲਾ ਇਹ ਕਹਿੰਦਾ ਹੈ ਕਿ ਸਰਪੰਚ ਨੇ ਸਰਕਾਰ ਨੂੰ ਨੁਕਸਾਨ ਪਹੁੰਚਾਉਣ ਤੇ ਪਰਸਨਲ ਲਾਹਾ ਲੈਣ ਦੇ ਵਾਸਤੇ ਇਸ ਤਰ੍ਹਾਂ ਜਿਹੜਾ ਜੀ ਉਹ ਕੀਤਾ। ਜਿਹੜਾ ਸਰਪੰਚ ਹੈ ਜੀ ਉਹ ਕਹਿੰਦਾ ਜੀ ਕਿ ਮੇਰੇ ਵੱਲੋਂ ਤਾਂ ਕਾਗਜ਼ ਪੱਤਰ ਜਿਹੜੇ ਸੀਗੇ ਜੀ ਉਹ ਮੈਂ ਲਾਤੇ ਸੀ ਕਿ ਇਹਨਾਂ ਦੀ ਡੈਥ ਹੋ ਗਈ, ਅੱਗੋਂ ਕੁਝ ਜਿਹੜਾ ਜੀ ਉਹ ਪੂਰਾ ਨਹੀਂ ਹੋਇਆ। ਇਹ ਐਕਚੁਅਲੀ ਵੋਟ ਰਾਜਨੀਤੀ ਜਿਹੜੀ ਹੈ ਜੀ ਉਹ ਹੈ। ਚਾਹੇ ਜਿਹੜੇ ਪੀਲੇ ਤੇ ਨੀਲੇ ਕਾਰਡ ਨੇ ਜੀ ਉਹ ਧਨਾੜ ਲਈ ਫਿਰਦੇ ਨੇ, ਚਾਹੇ ਪਿਛਲੇ ਦਿਨੀ ਕਰਜ਼ਾ ਮੁਆਫੀ ਹੋਈ ਉਹਦੇ ਵਿੱਚ ਵੀ ਕਈ ਧਨਾੜ ਜਿਹੜਾ ਜੀ ਉਹ ਕਰਜ਼ਾ ਦੀ ਮੁਆਫੀ ਜਿਹੜੀ ਉਹ ਕਰਾ ਗਏ, ਤੇ ਚਾਹੇ ਪੈਨਸ਼ਨਾਂ ਵਾਲਾ ਮੁੱਦਾ ਜੀ। ਇਹ ਵੀ ਕਿਹਾ ਜਾਂਦਾ ਜੀ ਕਿ ਜਿਨ੍ਹਾਂ ਦੀ ਉੱਤੋਂ ਤੱਕ ਬਾਂਹ ਪੈਂਦੀ ਆ ਉਹ ਜਿਹੜਾ ਜੀ ਇਹੋ ਜਿਹੀਆਂ
ਚੀਜ਼ਾਂ ਜਿਹੜੀਆਂ ਉਹ ਕਰਾ ਜਾਂਦੇ ਆ ਤੇ ਜਿਹੜੇ ਲੋੜਵੰਦ ਲੋਕ ਨੇ ਉਹ ਰਹਿ ਜਾਂਦੇ ਆ। ਬਿਲਕੁਲ ਜੀ, ਇਹਨਾਂ ਦਾ ਤਾਂ ਲੱਗਦਾ ਕਿ ਧਰਮਰਾਜ ਤੱਕ ਹੀ ਬਾਂਹ ਪਈ ਹੋਈ ਆ। ਤੇ ਅੱਗੇ ਆਪਾਂ STF ਦੀ ਜੇ ਗੱਲ ਕਰੀਏ ਤਾਂ ਉਸਨੇ 25 ਕਰੋੜ ਦੀ ਹੈਰੋਇਨ ਫੜੀ। ਇਹ ਸਪੈਸ਼ਲ ਟਾਸਕ ਫੋਰਸ ਜਿਹੜੀ ਹੈ ਜੀ, ਇਹਨੇ 5 ਕਿਲੋ ਹੈਰੋਇਨ ਜਿਹੜੀ ਹੈ ਜੀ ਉਹਦੇ ਸਣੇ ਇੱਕ ਸਮਗਲਰ ਨੂੰ ਕਾਬੂ ਕੀਤਾ। ਇਹ ਕਿਹਾ ਜਾ ਰਿਹਾ ਜੀ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਉਹਨਾਂ ਦੀ ਰਡਾਰ ਦੇ ਉੱਤੇ ਸੀਗਾ। 25 ਕਰੋੜ ਰੁਪਏ ਦੀ ਹੈਰੋਇਨ ਜਿਹੜੀ ਹੈ ਜੀ ਉਹ ਦੱਸੀ ਜਾਂਦੀ ਆ। ਕੁਹਾੜਾ ਰੋਡ ਦੇ ਉੱਤੇ ਪਿੰਡ ਪੰਜੇਟਾ, ਉੱਥੋਂ ਇਹਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਜੰਮੂ ਦੇ ਪਿੰਡ ਬਡਗਲ ਦਾ ਰਹਿਣ ਵਾਲਾ ਜੀ ਅਸ਼ੋਕ ਕੁਮਾਰ 45 ਸਾਲਾਂ ਦਾ, ਜਿਹਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ। ਦੱਸਿਆ ਇਹ ਗਿਆ ਜੀ ਕਿ ਦਸੰਬਰ ਦੇ ਵਿੱਚ ਪੁਲਿਸ ਨੂੰ ਸੂਚਨਾ ਮਿਲੀ ਸੀਗੀ ਕਿ ਅਸ਼ੋਕ ਕੁਮਾਰ ਜਿਹੜਾ ਨਸ਼ਾ ਤਸਕਰੀ ਦਾ ਕੰਮ ਕਰਦਾ, ਉਹਨੇ ਮਾਮਲਾ ਤਾਂ ਦਰਜ ਕਰ ਲਿਆ ਸੀਗਾ ਪਰ ਉਹਦੀ ਗ੍ਰਿਫਤਾਰੀ ਨਹੀਂ ਸੀ ਹੋਈ। ਹੁਣ ਜਿਹੜੀ ਜੀ ਪੁਲਿਸ ਦੇ ਕੋਲੇ ਜਾਣਕਾਰੀ ਇਹ ਆ ਰਹੀ ਸੀਗੀ ਕਿ ਇਹ ਇੱਥੇ ਇੱਥੇ ਹੈਰੋਇਨ ਦੀ ਖੇਪ ਜਿਹੜੀ ਆ ਜੀ ਉਹ ਦੇਣ ਦੇ ਵਾਸਤੇ ਆ ਰਿਹਾ, ਔਰ ਉਹਨੂੰ ਜਿਹੜਾ ਜੀ ਇੱਥੋਂ ਜਦੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨੇ ਗੱਡੀ ਜਿਹੜੀ ਉਹ ਭਜਾਉਣ ਦੇ ਕੋਸ਼ਿਸ਼ ਕੀਤੀ ਔਰ ਥੋੜੀ ਦੂਰ ਜਾ ਕੇ ਉਹਨੂੰ ਫੜ ਲਿਆ ਗਿਆ। ਉਹਦੀ ਗੱਡੀ ਦੇ ਵਿੱਚੋਂ ਜਿਹੜੇ ਕੁਝ ਚੌਲ ਮਿਲੇ ਔਰ ਚੌਲਾਂ ਦੇ ਵਿੱਚ ਹੈਰੋਇਨ ਦਾ ਲਿਫਾਫਾ ਜਿਹੜਾ ਜੀ ਉਹ ਲੁਕਾ ਕੇ ਰੱਖਿਆ ਹੋਇਆ ਸੀਗਾ। ਇਹ ਕਿਹਾ ਜਾ ਰਿਹਾ ਜੀ ਕਿ ਪੁਲਿਸ ਨੂੰ STF ਨੂੰ ਇਹਦੀ ਜਾਣਕਾਰੀ ਜਿਹੜੀ ਹੈ ਜੀ ਪਿਛਲੇ ਲੰਮੇ ਸਮੇਂ ਤੋਂ ਮਿਲ ਰਹੀ ਸੀ ਪਰ ਇਹ ਕਾਬੂ ਨਹੀਂ ਸੀ ਜਿਹੜਾ ਜੀ ਉਹ ਆ ਰਿਹਾ। ਇਹ ਬਹੁਤ ਦਿਨਾਂ ਤੋਂ ਬਾਅਦ ਹੈ ਜੀ ਜਦੋਂ STF ਦੀ ਇੰਨੀ ਕੁ ਸਰਗਰਮੀ ਜਿਹੜੀ ਹੈ ਜੀ ਨਜ਼ਰ ਆਈ ਆ। ਨਹੀਂ ਤਾਂ ਜਿਹੜੀਆਂ ਇਹ ਸਰਗਰਮੀਆਂ ਨੇ ਪਿਛਲੇ ਕਾਫੀ ਦਿਨਾਂ ਤੋਂ ਘੱਟ ਜਿਹੜੀਆਂ ਜੀ ਉਹ ਹੋ ਗਈਆਂ ਨੇ, ਬਿਲਕੁਲ ਹੀ ਤਕਰੀਬਨ ਤੁਸੀਂ ਕਹਿ ਲਓ ਕਿ ਠੱਪ ਹੋਣ ਵੱਲ ਨੂੰ ਵੱਧ ਗਈਆਂ ਨੇ। ਖਾਸ ਤੌਰ ਦੇ ਉੱਤੇ ਜਦੋਂ ਦਾ STF ਤੇ ਕੁਝ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵਿਚਾਲੇ ਜਿਹੜਾ ਪਾੜ ਪੈ ਰਿਹਾ ਔਰ ਇਹਦੇ ਕਰਕੇ ਹੀ ਇਹ ਮਾਮਲਾ ਹਾਈ ਕੋਰਟ ਤੱਕ ਪਹੁੰਚਿਆ ਹੋਇਆ ਜੀ। ਬਿਲਕੁਲ ਜੀ, ਜ਼ਰੂਰ ਇਸ ਨੂੰ ਠੱਲਣ ਦੀਆਂ ਕੋਸ਼ਿਸ਼ਾਂ ਤੇ ਕਰਨਗੇ ਕਿਉਂਕਿ ਇਹਨਾਂ ਦਾ ਵੀ ਕੰਮ ਰੁਕਿਆ ਹੋਇਆ ਆ। ਤੇ ਅੱਗੇ ਆਪਾਂ ਹਰਿਆਣਾ ਦੇ ਵਿੱਚ ਆਪਾਂ ਸਾਰਿਆਂ ਨੇ ਸੁਣਿਆ ਕਿ ਜਿਹੜੇ ਬਲਾਤਕਾਰ ਹੋ ਰਹੇ ਆ ਕੁਝ ਘੰਟਿਆਂ ਦੇ ਵਿੱਚ 4-4 5-5 ਇਸ ਨੂੰ ਹਿਲਾ ਕੇ ਰੱਖ ਦਿੱਤਾ, ਪਰ ਇਹ ਵਾਰਦਾਤ ਤਾਂ ਅਜੇ ਵੀ ਜਾਰੀ। ਬਿਲਕੁਲ ਜੀ, ਐਕਚੁਅਲੀ ਜਿਹੜਾ ਜੀ ਵਾਪਰ ਰਹੀਆਂ ਜਿਹੜੀਆਂ ਘਟਨਾਵਾਂ ਨੇ ਇਸੇ ਤਰ੍ਹਾਂ ਦੀ ਘਟਨਾ ਹੋਰ ਕੱਲ ਜਿਹੜੀ ਹੈ ਜੀ ਉਹ ਵਾਪਰੀ ਦੱਸੀ ਜਾ ਰਹੀ ਆ ਔਰ ਇਹ ਵੀ ਉਸੇ ਤਰੀਕੇ ਦੇ ਨਾਲ ਗੈਂਗ ਰੇਪ ਹੋਇਆ ਜਿਹੋ ਜਿਹੀਆਂ ਘਟਨਾਵਾਂ ਪਿਛਲੇ ਦਿਨਾਂ ਦੇ ਵਿੱਚੋਂ ਜਿਹੜਾ ਜੀ ਇੱਥੇ ਹਰਿਆਣੇ ਦੇ ਵਿੱਚ ਜਾਰੀ ਨੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇੱਕ ਜਿਹੜੇ ਸੀਨੀਅਰ ਆਫੀਸਰ ਨੇ ਉਹ ਕਹਿੰਦੇ ਨੇ ਕਿ ਇਹੋ ਜਿਹੀਆਂ ਘਟਨਾਵਾਂ ਤਾਂ ਅਕਸਰ ਜਿਹੜੀਆਂ ਉਹ ਵਾਪਰਦੀਆਂ ਰਹਿੰਦੀਆਂ ਨੇ, ਭਾਵ ਕਿ ਉਹਨਾਂ ਦੇ ਵਾਸਤੇ ਕੋਈ ਬਹੁਤ ਵੱਡੀ ਇਹ ਘਟਨਾ ਜਿਹੜੀ ਹੈ ਜੀ ਉਹ ਨਹੀਂ ਆ। ਉਧਰ ਕੁਰਕਸ਼ੇਤਰ ਜ਼ਿਲ੍ਹੇ ਦੀ 15 ਸਾਲਾ ਜਿਹੜੀ ਦਲਿਤ ਲੜਕੀ ਆ ਉਹਦੇ ਨਾਲ ਜਿਹੜਾ ਇਹ ਸਮੂਹਕ ਤੌਰ ਦੇ ਉੱਤੇ ਜਿਹੜਾ ਰੇਪ ਹੋਇਆ ਹੈ, ਇਸ ਮਾਮਲੇ ਦੇ ਵਿੱਚ ਜਿਹੜਾ 19 ਸਾਲਾ ਨੌਜਵਾਨ ਸੀਗਾ ਜਿਹਦੀ ਲਾਸ਼ ਪਿਛਲੇ ਦਿਨੀ ਜੋਤੀਸਰ ਨੇੜਿਓਂ ਭਾਖੜਾ ਨਹਿਰ ਤੋਂ ਬਰਾਮਦ ਜਿਹੜੀ ਹੈ ਜੀ ਉਹ ਹੋਈ ਆ। ਉਹਦੇ ਸਰੀਰ ਦੇ ਉੱਤੇ ਕੋਈ ਨੁਕਸਾਨ ਕਿਸੇ ਕਿਸਮ ਦੇ ਜਿਹੜਾ ਜੀ ਉਹ ਨਹੀਂ ਮਿਲੇ। ਅਜੇ ਨਹੀਂ ਪਤਾ ਕਿ ਉਹਨੂੰ ਮਾਰ ਕੇ ਸੁੱਟਿਆ ਗਿਆ ਜਾਂ ਉਹ ਖੁਦਕੁਸ਼ੀ ਜਿਹੜੀ ਆ ਜੀ ਉਹ ਕਰ ਗਿਆ। ਉਧਰ ਹਰਿਆਣੇ ਦੇ ਵਿੱਚ ਉੱਪਰ ਥੱਲੇ ਜਿਹੜੀਆਂ ਵਾਪਰੀਆਂ ਇਹ ਘਟਨਾਵਾਂ ਨੇ ਰੇਪ ਦੀਆਂ, ਗੈਂਗ ਰੇਪ ਦੀਆਂ, ਖਾਸ ਤੌਰ ਦੇ ਉੱਤੇ ਇਹਨਾਂ ਮਾਮਲਿਆਂ ਦੇ ਵਿੱਚ ਜਿਹੜੇ ਰਾਜਪਾਲ ਨੇ ਜੀ ਉਹਨਾਂ ਨੇ DGP ਜਿਹੜੇ ਨੇ ਉਹਨੂੰ ਤਲਬ ਕਰਕੇ ਇਸ ਮਾਮਲਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਤੱਕ ਕੀਤੀ ਜਿਹੜੀ ਪੇਸ਼ਕਦਮੀ ਆ ਉਹਦੀ ਜਾਣਕਾਰੀ ਲਈ ਹੈ ਜੀ। ਕੌਮੀ ਮਹਿਲਾ ਕਮਿਸ਼ਨ ਦੀ ਜਿਹੜੀ ਚੇਅਰਪਰਸਨ ਹੈ ਉਹਨੇ ਵੀ DGP ਦੇ ਨਾਲ ਮੁਲਾਕਾਤ ਕੀਤੀ ਤੇ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਉੱਤੇ ਨਾਖੁਸ਼ੀ ਪ੍ਰਗਟ ਜਿਹੜੀ ਆ ਉਹ ਕੀਤੀ ਗਈ ਆ। ਇਹ ਕਿਹਾ ਜਾ ਰਿਹਾ ਜੀ ਕਿ ਪੁਲਿਸ ਜਿਹੜੀ ਆ ਉਹ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਆ ਔਰ ਉਹਦੇ ਅਫਸਰ ਜਿਹੜੇ ਨੇ ਉਹ ਅਜੀਬੋ ਗਰੀਬ ਬਿਆਨ ਜਿਹੜੇ ਆ ਉਹ ਦੇ ਰਹੇ ਆ। ਸ਼ਾਇਦ ਜਿਹੜੀ ਹਰਿਆਣੇ ਦੀ ਸਰਕਾਰ ਹੈ ਜੀ ਉਹਦਾ ਧਿਆਨ ਇਸ ਪਾਸੇ ਵੱਲ ਘੱਟ ਹੈ ਕਿਉਂਕਿ ਜ਼ਿਆਦਾ ਜਿਹੜਾ ਜ਼ੋਰ ਹੈ ਜੀ ਉਹਦਾ ਇਸ ਗੱਲ ਦੇ ਉੱਤੇ ਲੱਗਿਆ ਹੋਇਆ ਕਿ ਪਦਮਾਵਤ ਜਿਹੜੀ ਹੈ ਜੀ ਉਹ ਰਿਲੀਜ਼ ਹੋਣ ਦੇਣੀ ਆ ਹਰਿਆਣੇ ਦੇ ਵਿੱਚ ਜਾਂ ਨਹੀਂ। ਬਿਲਕੁਲ ਜੀ, ਵੈਸੇ ਹੀ ਉੱਥੇ ਦੀ ਹਰਿਆਣੇ ਦੀ ਸਰਕਾਰ ਨੇ ਮੂਰਥਲ ਕਾਂਡ ਵਰਗੀਆਂ ਜਿੱਥੇ ਘਟਨਾਵਾਂ ਹੋਈਆਂ ਬਹੁਤ ਕੁਛ ਹੋਇਆ, ਕੋਈ ਬਹੁਤਾ ਖਿਆਲ ਨਹੀਂ ਕੀਤਾ। ਤੇ ਅੱਗੇ ਆਪਾਂ ਪੋਲੂਸ਼ਨ ਦੀ ਜੇ ਗੱਲ ਕਰੀਏ ਤਾਂ ਕੰਟਰੋਲ ਬੋਰਡ ਨੇ ਪੰਜਾਬ ਸਰਕਾਰ ਨੂੰ ਝੋਨੇ ਦੀ ਜਿਹੜੀ ਲਵਾਈ ਆ ਉਹ ਅੱਗੇ ਪਾਉਣ ਲਈ ਕਿਹਾ। ਬਿਲਕੁਲ ਜੀ, ਐਕਚੁਅਲੀ ਪਾਣੀ ਦਾ ਜਿਹੜਾ ਜੀ ਲਗਾਤਾਰ ਘਟ ਰਿਹਾ ਪੱਧਰ, ਇਹਦੇ ਉੱਤੇ ਜਿਹੜਾ ਜੀ ਆਪਣਾ ਫਿਕਰ ਜ਼ਾਹਰ ਕਰਦਿਆਂ ਹੋਇਆ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ 25 ਜੂਨ ਤੋਂ ਸ਼ੁਰੂ ਕਰਨ ਦਾ ਸੁਝਾਅ ਜਿਹੜਾ ਜੀ ਉਹ ਦਿੱਤਾ। ਬੋਰਡ ਨੇ ਸਰਕਾਰ ਨੂੰ ਇਹ ਅਪੀਲ ਕੀਤੀ ਆ ਕਿ ਇਹ ਜੇ ਸੁਝਾਅ ਅਮਲ ਦੇ ਵਿੱਚ ਲਿਆਂਦਾ ਜਾਵੇ ਤਾਂ ਕਾਰਗਰ ਹੋ ਸਕਦਾ। ਪੋਲਿਊਸ਼ਨ ਕੰਟਰੋਲ ਬੋਰਡ ਇਹ ਕਹਿੰਦਾ ਹੈ ਕਿ ਜੇ ਇਸ ਸਮੇਂ ਤੋਂ ਪਹਿਲਾਂ ਕਿਸਾਨ ਝੋਨਾ ਲਾਉਂਦੇ ਆ ਤਾਂ ਇਹਦੇ ਨਾਲ ਧਰਤੀ ਤੇ ਵਾਧੂ ਬੋਝ ਜਿਹੜਾ ਜੀ ਉਹ ਪਊਗਾ, ਧਰਤੀ ਹੇਠਲੇ ਪਾਣੀ ਦੀ ਖਪਤ ਜਿਹੜੀ ਆ ਉਹ ਵਧੂਗੀ। ਬੋਰਡ ਨੇ ਆਪਣੀ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਸਰਕਾਰ ਜ਼ਮੀਨ ਹੇਠਲੇ ਪਾਣੀ ਦੀ ਸਾਂਭ ਸੰਭਾਲ ਸੰਬੰਧੀ ਐਕਟ
2009 ਜਿਹੜਾ ਹੈ ਜੀ ਇਹਦੇ ਵਿੱਚ ਤੁਰੰਤ ਸੋਧ ਕਰੇ ਤੇ ਸੂਬੇ ਦੇ ਵਿੱਚ ਜਿਹੜੀ ਝੋਨੇ ਦੀ ਲਵਾਈ ਆ ਉਹ 25 ਜੂਨ ਕਰੇ। ਪਹਿਲਾਂ ਜਿਹੜੀ ਜੀ 15 ਜੂਨ ਹੈ। ਇਹ ਕਾਹਨ ਸਿੰਘ ਪੰਨੂ ਹੋਰਾਂ ਦੇ ਵੱਲੋਂ ਲਿਖੀ ਇਸ ਚਿੱਠੀ ਦੇ ਵਿੱਚ ਝੋਨੇ ਹੇਠ ਰਕਬਾ ਵਧਣ ਕਰਕੇ ਸੂਬੇ ਦੇ 108 ਖੇਤਰ ਜਿਹੜੇ ਆ ਜੀ ਉਹ ਡਾਰਕ ਜ਼ੋਨ, ਜਿੱਥੇ ਕਿ ਪਾਣੀ ਹੇਠਲਾ ਗੰਭੀਰ ਜਿਹੜਾ ਜੀ ਉਹ ਸੰਕਟ ਐਲਾਨਿਆ ਹੋਇਆ। ਔਰ ਇਹਦੇ ਲਈ ਝੋਨੇ ਦੀ ਲਵਾਈ 25 ਜੂਨ ਤਾਂ ਇਸ ਤੋਂ ਬਾਅਦ ਜਿਹੜੀ ਆ ਜੀ ਉਹ ਕੀਤੀ ਜਾਣੀ ਚਾਹੀਦੀ ਆ। ਕਾਹਨ ਸਿੰਘ ਪੰਨੂ ਹੋਰਾਂ ਨੇ ਇਹ ਵੀ ਜਿਹੜਾ ਜੀ ਇਹਦੇ 'ਚ ਉਠਾਇਆ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਪੇਸ਼ ਕੀਤੀਆਂ ਝੋਨੇ ਦੀਆਂ ਨਵੀਆਂ ਨਸਲਾਂ ਜਿਹੜੀਆਂ ਕਿ ਝੋਨੇ ਦੀ ਆਮ ਨਸਲ ਤੋਂ 20 ਦਿਨ ਪਹਿਲਾਂ ਪੱਕ ਜਾਂਦੀਆਂ ਨੇ, ਉਹਦੀ ਲਵਾਈ ਵੀ ਜੇ 10 ਦਿਨ ਪਛੜ ਜਾਵੇ ਤੇ ਇਹਦੇ ਨਾਲ ਕੋਈ ਨੁਕਸਾਨ ਜਿਹੜਾ ਜੀ ਉਹ ਨਹੀਂ ਹੁੰਦਾ। ਇੱਕ ਕਿਸਾਨ ਯੂਨੀਅਨ ਹੈ ਜੀ ਜਿਹਨੇ ਇਹ ਗੱਲ ਕਹੀ ਆ, ਜਿਹੜੀ ਦਿਖਾਉਂਦਾ ਗਰੁੱਪ ਆ, ਕਿ ਜ਼ਮੀਨ ਹੇਠਲੇ ਪਾਣੀ ਦੀ ਸਮੱਸਿਆ ਤਾਂ ਜਿਹੜੀ ਆ ਜੀ ਉਹ ਹੈਗੀ ਆ। ਉਹਨਾਂ ਨੇ ਕਿਹਾ ਕਿ ਜੇ ਸਰਕਾਰ ਜਿਹੜੀ ਜੀ ਲਾਗੂ ਕਰਦੀ ਹੈ ਤਾਂ ਇਸ ਫੈਸਲੇ ਦਾ ਸਵਾਗਤ ਕਰਨਗੇ। ਬਾਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਅਜੇ ਉਹਨਾਂ ਦਾ ਇਹਦੇ ਉੱਤੇ ਕੋਈ ਪ੍ਰਤੀਕਰਮ ਜਿਹੜਾ ਜੀ ਉਹ ਨਹੀਂ ਆਇਆ। ਜੇ ਹੁੰਦਾ, ਕਿਉਂਕਿ ਜਿਵੇਂ ਡਾਰਕ ਜ਼ੋਨ ਦੀ ਗੱਲ ਜਿਹੜੀ ਆ ਜੀ ਉਹਦੇ ਵਿੱਚ ਦੱਸੀ ਗਈ ਆ, ਇਹਦੇ ਵਾਸਤੇ ਸੋਚਣਾ ਤਾਂ ਪੰਜਾਬ ਦੇ ਲੋਕਾਂ ਨੂੰ ਹੀ ਪਊਗਾ ਜੀ, ਨਹੀਂ ਤਾਂ ਅਦਰਵਾਈਜ਼ ਤੁਸੀਂ ਇਹ ਕਹਿ ਲਓ ਕਿ ਮੁਸੀਬਤ ਜਿਹੜੀ ਆ ਉਹ ਛਾਲਾਂ ਮਾਰਦੀ ਵਧੀ ਆਉਂਦੀ ਹੈ ਜੀ ਪੰਜਾਬ ਵਾਲੀ ਸਾਈਡ ਨੂੰ, ਔਰ ਇਹ ਪੰਜਾਬ ਨੂੰ ਅਗਲੇ ਕੁਝ ਸਾਲਾਂ ਦੇ ਦੌਰਾਨ ਰੇਗਿਸਤਾਨ ਬਣਾ ਕੇ ਰੱਖ ਦੂਗੀ ਜੀ। ਬਿਲਕੁਲ ਜੀ, ਇਹਦਾ ਰੌਲਾ ਬਹੁਤ ਪੈ ਰਿਹਾ, ਪਰ ਇੱਧਰ ਨੂੰ ਸੋਚਣ ਵਾਲਾ ਬਟਨ ਆਪਾਂ ਬੰਦ ਕਰਕੇ ਬੈਠੇ ਹਾਂ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।